ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਜੁੜ ਚੁੱਕੇ ਨੇ ਜੀ ਅਮਰਜੀਤ ਨਾਗੀ ਜੀ, ਜੋ ਕਿ ਸਾਡੇ ਨਾਲ ਕਰਨਗੇ ਜੀ ਵੱਖ-ਵੱਖ ਵਿਸ਼ਿਆਂ ਦੇ ਉੱਤੇ ਵਿਚਾਰ ਚਰਚਾ। ਕਰਦੇ ਹਾਂ ਜੀ ਸਵਾਗਤ ਅਮਰਜੀਤ ਨਾਗੀ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਅਰਜਿੰਦ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਤੇ। ਤੇ ਪਿਛਲੇ ਹਫਤਾ ਸਿਡਨੀ 'ਚ ਥੋੜੀ ਬੱਦਲਵਾਈ ਜੀ ਰਹੀ ਹੈ ਜੀ, ਕਲਾਉਡੀ ਜਿਹਾ ਵੈਦਰ ਰਿਹਾ, ਪਰ ਬਾਰਿਸ਼ ਨਹੀਂ ਹੋਈ। ਤੇ ਖਬਰਾਂ ਆ ਰਹੀਆਂ ਸੀ ਕਿ ਬ੍ਰਿਸਬਨ 'ਚ ਕਾਫੀ ਜ਼ਿਆਦਾ ਥੰਡਰ ਸਟਾਰਮਸ ਤੇ ਆਏ ਨੇ। ਸਭ ਠੀਕ ਠਾਕ ਹੈ? ਨਹੀਂ ਜੀ, ਸੁੱਖ ਸਾਂਦ ਦਾ ਜੀ। ਬ੍ਰਿਸਬਨ ਦੇ ਵਿੱਚ ਅਜਿਹਾ ਕੋਈ ਘਟਨਾ ਸਾਹਮਣੇ ਨਹੀਂ ਆਈ ਆ ਕਿ ਕੋਈ ਨੁਕਸਾਨ ਹੋਇਆ ਹੋਵੇ, ਪਰ ਹਾਂਜੀ ਬਿਲਕੁਲ ਸਮ ਜਗ੍ਹਾ ਦੇ ਉੱਤੇ ਜਿਹੜੀਆਂ ਇੱਥੇ ਹੈਗੀਆਂ ਨੇ ਹੇਲ ਸਟ੍ਰੋਮ ਆਈ ਆ, ਕਈ ਥਾਵਾਂ ਦੇ ਉੱਤੇ ਥੰਡਰ ਸਟ੍ਰੋਮ ਆਏ ਨੇ, ਪਰ ਬਚਾ ਰਿਹਾ ਜੀ। ਚਲੋ ਬਹੁਤ ਵਧੀਆ ਜੀ। ਬ੍ਰਿਸਬਨ ਦੇ ਵਿੱਚ ਗਰਮੀ ਬਹੁਤ ਪੈਂਦੀ ਆ ਜੀ, ਸੋ ਇੰਦਰ ਦੇਵਤਾ ਦਾ ਹਮੇਸ਼ਾ ਅਸੀਂ ਮੂੰਹ ਦੇਖਦੇ ਰਹਿੰਦੇ ਆ। ਹਾਂਜੀ ਹਾਂਜੀ, ਕਿ ਥੋੜੀ ਬਹੁਤੀ ਬਾਰਿਸ਼ ਠੰਡੀ ਰਹੀ ਹੈ ਜੀ, 14-15 ਡਿਗਰੀ ਟੈਂਪਰੇਚਰ ਰਿਹਾ ਤੇ ਇਟਸ ਅ ਵੈਰੀ ਪਲੇਜ਼ੈਂਟ ਵੈਦਰ। ਲੋਕੀ ਬਾਹਰ ਆਏ ਗਏ ਕਾਫੀ ਨੇ ਤੇ ਉਹ ਦੇਖਦੇ ਹੁਣ ਅੱਗੇ ਗੱਲ ਕਰਦੇ ਆ ਇਸ ਬਾਰੇ ਵੀ ਕਿ ਕੋਵਿਡ ਤੇ ਦਾ ਕੀ ਇਫੈਕਟ ਪੈ ਸਕਦਾ ਇਲਾਜ ਲਈ। ਦੇਰ ਆਏ ਦਰੁਸਤ ਆਏ, ਹੁਣ ਤਾਂ ਤੀਜੀ ਲਹਿਰ ਕਾਫੀ ਹੈਂਡਲ ਕਰ ਚੁੱਕਿਆ ਜੀ ਨਿਊ ਸਾਊਥ ਵੇਲਸ ਤੇ ਵਿਕਟੋਰੀਆ। ਖਾਸ ਕਰਕੇ ਸਾਡੇ ਤਾਂ ਬ੍ਰਿਸਬਨ ਕੁਇਨਜ਼ਲੈਂਡ ਦਾ ਤਾਂ ਹਮੇਸ਼ਾ ਹੀ ਸੁੱਖ ਸਾਂਦ ਹੀ ਰਹੀ ਹੈ ਜੀ, ਬਹੁਤ ਪਰਮਾਤਮਾ ਦੀ ਕਿਰਪਾ ਰਹੀ ਹੈ। ਪਰ ਕੁਇਨਜ਼ਲੈਂਡ ਬਹੁਤ ਹੀ ਵਧੀਆ ਰਿਹਾ ਜੀ। ਸਿਡਨੀ ਦੀ ਗੱਲ ਕੀਤੀ ਜਾਵੇ ਤੇ ਨਾਲ ਹੀ ਵਿਕਟੋਰੀਆ ਦੀ ਗੱਲ ਕੀਤੀ ਜਾਵੇ, ਇਹ ਨਹੀਂ ਤੁਹਾਡੇ ਸਾਰਿਆਂ ਦੇ ਸਾਹ ਸੂਤੇ ਹੋਏ ਸਨ। ਹਾਂ ਨਹੀਂ, ਇਹ ਬਿਲਕੁਲ ਠੀਕ ਗੱਲ ਹੈ ਕਿਉਂਕਿ ਐਕਚੁਅਲੀ ਇਹ ਇੰਟਰਨੈਸ਼ਨਲ ਸਿਟੀਜ਼ ਨੇ ਜ਼ਿਆਦਾ ਇੱਥੇ, ਇੰਟਰਨੈਸ਼ਨਲ ਟੂਰਿਸਟ, ਬਿਜ਼ਨਸ ਟੂਰਿਸਟ ਜਿਹੜੇ ਬਿਜ਼ਨਸ ਟਰੈਵਲ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਤੇ ਇਸ ਕਰਕੇ ਨਾਲੇ ਜਿਹੜੇ ਮੇਜਰ ਪੋਰਟਸ ਵੀ ਨੇ, ਜਿਹੜਾ ਫਰੇਟ ਹੈ ਉਹਦੇ ਥਰੂ ਵੀ ਕਹਿੰਦੇ ਨੇ ਵੀ ਕੋਵਿਡ ਦਾ ਥੋੜਾ ਅਸਰ ਹੋ ਸਕਦਾ ਹੈ, ਫਰੇਟ ਦੇ ਥਰੂ ਆ ਜਾਂਦਾ। ਤੇ ਇਹ ਕਹਿਣ ਕਰਕੇ ਇਹਦੇ ਕਰਕੇ ਦੇਖੋ ਇਹ ਟਾਈਮ ਥੋੜਾ ਡਿਫਿਕਲਟ ਰਿਹਾ ਪਿੱਛੇ, ਪਰ ਹੁਣ ਥਿੰਗਸ ਕੰਟਰੋਲ 'ਚ ਨੇ, ਸਾਰੀਆਂ ਹੁਣ ਚੀਜ਼ਾਂ ਥੋੜੀਆਂ ਕੰਟਰੋਲ 'ਚ ਨੇ। ਤੇ ਹੁਣ ਲੱਗ ਰਿਹਾ ਵੀ ਹੁਣ ਜਿਹੜੀ ਤੀਸਰੀ ਲਹਿਰ ਦੀ ਗੱਲ ਲੋਕੀ ਕਰ ਰਹੇ ਨੇ, ਇਹਦੇ ਬਾਰੇ ਬੜਾ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਹੁਣ ਰਿਸਟ੍ਰਿਕਸ਼ਨ ਸਾਰੀਆਂ ਹਟ ਗਈਆਂ ਨੇ ਤੇ ਉਹ ਰਿਸਟ੍ਰਿਕਸ਼ਨ ਹਟਣ ਕਰਕੇ ਲੋਕੀ ਆਪਸ 'ਚ ਇੱਕ ਦੂਸਰੇ ਨਾਲ ਮਿਲ ਜੁਲ ਰਹੇ ਨੇ। ਮੌਸਮ ਵੀ ਠੀਕ ਹੈ ਤੇ ਹਾਲੇ ਤੱਕ ਤੇ ਚੀਜ਼ਾਂ ਕੰਟਰੋਲ 'ਚ ਹੀ ਨੇ, ਬਟ ਅਸੀਂ ਉਮੀਦ ਕਰਦੇ ਹਾਂ ਕੰਟਰੋਲ 'ਚ ਰਹਿਣ। ਤੇ 90% ਦੇ ਕਰੀਬ ਇੱਥੇ ਸਿੰਗਲ ਡੋਜ਼ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ ਨਿਊ ਸਾਊਥ ਵੇਲਸ 'ਚ, ਤੇ 80 ਤੋਂ ਉੱਤੇ 85-86% ਸੈਕੰਡ ਡੋਜ਼ ਵੀ ਹੋ ਚੁੱਕੀ ਹੈ। ਤੇ ਅਸੀਂ ਲੋਕਾਂ ਨੂੰ ਇਹ ਅਰਜ਼ ਕਰਾਂਗੇ ਵੀ ਜਲਦੀ ਤੋਂ ਜਲਦੀ ਆਪਣੀ ਜਿਹੜੀ ਸੈਕੰਡ ਡੋਜ਼ ਹੈ ਉਹ ਵੀ ਲਗਵਾ ਲੈਣ। ਤੇ ਨਾਲ ਇੱਕ ਹੋਰ ਵੀ ਜਿਹੜੀ ਨਿਊਜ਼ ਆ ਰਹੀ ਹੈ ਕਿ ਥਰਡ ਡੋਜ਼ ਜਿਹੜੀ ਬੂਸਟਰ ਡੋਜ਼ ਹੈ ਉਹ ਵੀ ਅਗਰ ਲਗਵਾ ਲੈਣ ਤੇ ਉਹਦਾ ਟਾਈਮ ਆਪਣੇ ਡਾਕਟਰ ਕੋਲੋਂ ਪੁੱਛ ਲੈਣ। ਜਿਹੜੀ ਲਾਸਟ ਡੋਜ਼ ਤੁਹਾਡੀ ਲੱਗੀ ਉਹ ਤੋਂ 6 ਮਹੀਨੇ ਜਾਂ 9 ਮਹੀਨੇ ਜਾਂ 4 ਮਹੀਨੇ ਤੋਂ ਟਾਈਮ ਦਿੱਤਾ ਕਿ ਡਿਪੈਂਡਿੰਗ ਔਨ ਕਿ ਤੁਹਾਡੀ ਐਸਟਰਾ ਹੈ, ਐਸਟਰਾਜ਼ੈਨੇਕਾ ਲਗਵਾਈ ਤੁਸੀਂ ਜਾਂ ਬੂਸਟਰ ਡੋਜ਼ ਬਾਰੇ ਲੋਕਾਂ ਨੂੰ ਕਾਫੀ ਸਵਾਲ ਖੜੇ ਕਰਦੇ ਆ ਜੀ ਲੋਕੀ ਕਿ ਜਦੋਂ ਡਬਲ ਡੋਜ਼ ਲੱਗ ਗਏ ਤਾਂ ਬੂਸਟਰ ਡੋਜ਼ ਦੀ ਕੀ ਲੋੜ ਪੈ ਗਈ। ਹਾਂਜੀ, ਇਹ ਦੇਖੋ ਜੀ ਨਵੀਂ ਰਿਸਰਚ ਉਹਨਾਂ ਦੀ ਇਹ ਆਈ ਹੈ ਕਿ ਜਦੋਂ ਤੁਸੀਂ ਕੰਪਲੀਟਲੀ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੈ, ਵੈਕਸੀਨੇਟਡ ਕਹਿਣਾ ਹੈ, ਤੇ ਰਿਸਰਚ ਇਹ ਸ਼ੋ ਕਰ ਰਹੀ ਹੈ ਕਿ ਸੈਕੰਡ ਡੋਜ਼ ਤੋਂ ਬਾਅਦ ਵੀ ਕਈ ਲੋਕਾਂ ਨੂੰ ਕੋਵਿਡ ਹੋ ਰਿਹਾ ਹੈ। ਹਾਲਾਂਕਿ ਖਤਰੇ ਵਾਲੀ ਗੱਲ ਨਹੀਂ ਹੁੰਦੀ, ਲੇਕਿਨ ਅਗਰ ਤੁਸੀਂ ਪੂਰੇ ਤਰੀਕੇ ਨਾਲ, ਲੇਕਿਨ ਉਹਦਾ ਇਫੈਕਟ ਜਿਹੜਾ ਹੌਲੀ ਹੌਲੀ ਘੱਟ ਹੁੰਦਾ ਜਾ ਰਿਹਾ, ਨੋਟ ਕੀਤਾ ਗਿਆ। ਤੇ ਥਰਡ ਡੋਜ਼ ਲੋਕਾਂ ਨੂੰ ਰਿਕਮੈਂਡ ਕੀਤੀ ਜਾ ਰਹੀ ਡਾਕਟਰਾਂ ਵੱਲੋਂ ਅੱਜ ਕੱਲ੍ਹ, ਜਿਸ ਤਰ੍ਹਾਂ ਪਹਿਲੇ ਤੋਂ ਬਾਅਦ ਦੂਸਰੀ ਸੀ ਤੇ ਹੁਣ ਦੂਸਰੀ ਤੋਂ ਥਰਡ ਦੇ ਬਾਰੇ ਵੀ ਕਿਹਾ ਜਾ ਰਿਹਾ। ਤੇ ਆਪਣੇ ਡਾਕਟਰ ਕੋਲੋਂ ਪੁੱਛ ਲੈਣ ਕਿ ਜਿਹੜੇ ਅਗਰ ਉਹਨਾਂ ਦਾ ਕੁਝ ਇਮਿਊਨਾਈਜੇਸ਼ਨ ਦੀ ਪ੍ਰੋਬਲਮ ਹੈ, ਉਹਨਾਂ ਨੂੰ ਕੁਝ ਉਹ ਦਿੱਕਤ ਹੈ ਉਹਨਾਂ ਦੇ ਇਮਿਊਨ ਸਿਸਟਮ ਨੂੰ, ਤੇ ਸ਼ਾਇਦ ਉਹ ਜਲਦੀ ਵੀ ਥਰਡ ਡੋਜ਼ ਦੇ ਦੇਣਗੇ। ਪਰ ਮੈਨੂੰ ਜਦੋਂ ਤੱਕ ਜਾਣਕਾਰੀ ਹੈ ਜੀ, ਜਨਵਰੀ ਤੋਂ ਬਾਅਦ ਸਾਰਿਆਂ ਨੂੰ ਰਿਕਮੈਂਡ ਕੀਤਾ ਗਿਆ ਕਿ ਅਗਰ ਤੁਹਾਡਾ 6 ਮਹੀਨੇ ਹੋ ਚੁੱਕੇ ਨੇ ਤੁਹਾਨੂੰ ਸੈਕੰਡ ਡੋਜ਼ ਨੂੰ, ਤੇ ਤੁਸੀਂ ਆਪਣੀ ਲਗਵਾ ਲਓ। ਪਰ ਅਗੇਨ ਆਸਕ ਯੋਰ ਡਾਕਟਰ, ਉਹਨਾਂ ਕੋਲ ਸਲਾਹ ਲੈਣੀ ਚਾਹੀਦੀ ਹੈ ਜੀ। ਨਾਗੀ ਸਾਹਿਬ, ਗੱਲ ਕਰਦੇ ਹਾਂ ਜੀ ਕਿਉਂਕਿ ਦਸੰਬਰ ਦੇ ਵਿੱਚ ਸਾਰਿਆਂ ਨੇ ਅਲਾਉ ਕਰ ਦਿੱਤਾ ਕਿ ਸਾਡੇ ਬਾਰਡਰਸ ਖੁੱਲ ਜਾਣਗੇ। ਖਾਸ ਕਰਕੇ ਕੁਇਨਜ਼ਲੈਂਡ ਨੂੰ ਪਿੱਛੇ ਦੇਖਿਆ ਜਾਂਦਾ ਸੀ ਕਾਫੀ। ਕੁਇਨਜ਼ਲੈਂਡ ਨੇ ਵੀ 17 ਤਰੀਕ ਨੂੰ ਬਾਰਡਰ ਖੋਲ੍ਹਣ ਦਾ ਐਲਾਨ ਕਰ ਦਿੱਤਾ। ਉਸ ਤੋਂ ਬਾਅਦ ਪਰਥ ਨੇ ਥੋੜੀ ਜਿਹੀ ਸਖਤਾਈ ਕੀਤੀ ਹੋਈ ਹੈ। ਪਰਥ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਜੇ ਅਸੀਂ ਡਿਸੀਸ਼ਨ ਨਹੀਂ ਲੈ ਪਾ ਰਹੇ ਹਾਂ ਆਪਣੇ ਬਾਰਡਰ ਖੋਲ੍ਹਣ ਦਾ। ਐਡੀਲੇਡ, ਬਾਕੀ ਸਾਰੇ ਆਪਣੇ ਜਿੰਨੇ ਵੀ ਸਟੇਟਸ ਹੈਗੇ ਨੇ ਸਾਰਿਆਂ ਨੇ ਬਾਰਡਰ ਖੋਲ੍ਹਣ ਦੇ ਐਲਾਨ ਕਰ ਦਿੱਤੇ ਨੇ ਜੀ। ਉਸ ਤੋਂ ਬਾਅਦ ਹੁਣ ਇੱਕਦਮ ਹੀ ਜਿਹੜੇ ਮਾਈਗਰੈਂਟਸ ਹੈਗੇ ਨੇ ਜੀ, ਜਿਹੜੇ ਇੰਟਰਨੈਸ਼ਨਲ ਫਲਾਈਟਸ ਖੁੱਲ੍ਹ ਚੁੱਕੀਆਂ ਨੇ, ਉਸ ਤੋਂ ਬਾਅਦ ਫਿਰ ਇੱਕਦਮ ਹੀ ਇੱਥੇ ਰਸ਼ ਹੋਏਗਾ ਜੀ। ਕਿਵੇਂ ਦੇਖਦੇ ਹੋ ਉਦੋਂ ਦੀ ਸਿਚੁਏਸ਼ਨ ਨੂੰ? ਦੇਖੋ ਜੀ, ਇਹ ਬੜੇ ਸਾਵਧਾਨ ਰਹਿਣ ਦੀ ਲੋੜ ਹੈ। ਇੱਕ ਤੇ ਜਿਹੜੇ ਏਅਰ ਫੇਅਰਸ ਨੇ ਉਹ ਇਸ ਵੇਲੇ ਬਹੁਤ ਹਾਈ ਨੇ, ਇਹ ਹਾਈ ਡਿਮਾਂਡ ਕਰਕੇ ਹੀ। ਤੇ ਇਹ ਵੈਸੇ ਵੀ ਪੀਕ ਸੀਜ਼ਨ ਹੈ, ਦਸੰਬਰ ਤੇ ਜਨਵਰੀ ਇਹ ਆਸਟ੍ਰੇਲੀਆ ਦਾ ਪੀਕ ਸੀਜ਼ਨ ਮੰਨਿਆ ਜਾਂਦਾ ਇੱਥੇ, ਕਿਉਂਕਿ ਮੌਸਮ ਚੰਗਾ ਹੁੰਦਾ, ਨਾਲੇ ਆਸਟ੍ਰੇਲੀਅਨਸ ਦੇ ਜਿਹੜੇ ਉਹ ਬਾਹਰ ਛੁੱਟੀਆਂ ਮਨਾਉਣ ਜਾਂਦੇ ਨੇ, ਇੱਥੇ ਵੀ ਲੋਕੀ ਟੂਰਿਸਟ ਵੀ ਕਾਫੀ ਆਉਂਦੇ ਨੇ, ਤੇ ਇਸ ਕਰਕੇ ਇਹ ਪੀਕ ਸੀਜ਼ਨ ਹੈ ਵੈਸੇ ਵੀ। ਦੂਸਰਾ ਹੈ ਜਿਹੜਾ ਕਿ ਸਾਡਾ ਮੇਨ ਟ੍ਰਾਂਜ਼ਿਟ ਹੱਬ ਹੈ ਉਹ ਹੈਗਾ ਸੀ ਸਿੰਗਾਪੁਰ। ਉਹ ਸਿੰਗਾਪੁਰ ਹਾਲੇ ਇੰਡੀਆ ਟੂ ਸਿੰਗਾਪੁਰ ਦਾ ਲੈਗ ਜਿਹੜਾ ਉਹ ਹਾਲੇ ਖੁੱਲਿਆ ਨਹੀਂ ਹੈ। ਤੇ ਉਹ ਜਿਹੜੀ ਖਬਰ ਆ ਰਹੀ ਹੈ ਕਿ ਜਿਹੜੀ ਈਮੇਲ ਮੇਰੇ ਕੋਲ ਆਈ ਹੈ ਕਿ ਸ਼ਾਇਦ ਉਹ ਲੇਟ ਮਾਰਚ ਜਾਂ ਅਰਲੀ ਅਪ੍ਰੈਲ 'ਚ ਉਹ ਸਿੰਗਾਪੁਰ ਟੂ ਇੰਡੀਆ ਵਾਲਾ ਲੈਗ ਵੀ ਖੁੱਲ ਜਾਏਗਾ। ਤੇ ਫਿਰ ਕਿਰਾਏ ਵੀ ਸਸਤੇ ਹੋ ਜਾਣਗੇ, ਕੈਪੈਸਿਟੀ ਵੀ ਜ਼ਿਆਦਾ ਅਵੇਲੇਬਲ ਹੋਏਗੀ, ਤੇ ਕਿਰਾਏ ਤੇ ਫਿਰ ਲੋਕਾਂ ਨੂੰ ਥੋੜਾ ਟਰੈਵਲ ਕਰਨਾ ਈਜ਼ੀ ਰਹੇਗਾ।
हाँ लेकिन ਇਹ ਗੱਲ ਹੈ ਵੀ ਆਪਣੀ ਪੂਰੀ ਪ੍ਰੀਕਾਸ਼ਨ ਲੈਣੀ ਚਾਹੀਦੀ ਕਿਉਂਕਿ ਫਸਟ ਟਾਈਮ ਇੰਟਰਨੈਸ਼ਨਲ ਟੂਰਿਸਟ ਨੇ ਆਣਾ ਜ਼ਿਆਦਾ ਨੰਬਰਸ 'ਚ ਆਸਟ੍ਰੇਲੀਆ 'ਚ ਤੇ ਆਸਟ੍ਰੇਲੀਅਨਸ ਨੂੰ ਵੀ ਤੇ ਜਿਹੜੇ ਬਾਹਰ ਜਦੋਂ ਜਾਣ ਉੱਥੇ ਵੀ ਧਿਆਨ ਰੱਖਣਾ ਚਾਹੀਦਾ ਕਿ ਵੀ ਆਪਣੇ ਆਪ ਨੂੰ ਬਚਾ 'ਚ ਰੱਖਣ ਜਿਹੜੇ ਸੋਸ਼ਲ ਡਿਸਟੈਂਸਿੰਗ ਹੈ ਫੇਸ ਮਾਸਕ ਹੈ ਬਾਕੀ ਹੋਰ ਵੈਕਸੀਨੇਸ਼ਨ ਪੂਰੀ ਕਰਵਾ ਕੇ ਆਪਣੀ ਰੱਖਣ ਤੇ ਧਿਆਨ ਰੱਖਣ ਬਸ ਆਪਣਾ ਜੀ। ਗੱਲ ਕਰਦੇ ਹਾਂ ਜੀ ਕ੍ਰਿਕਟ ਦੀ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। T20 ਵਰਲਡ ਕੱਪ ਕ੍ਰਿਕਟ ਟੀਮ ਸਾਡੀ ਜਿੱਤ ਚੁੱਕੀ ਹੈ ਜੀ ਆਸਟ੍ਰੇਲੀਆ ਦੀ। ਹਾਂਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਇਹ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਮੈਚ ਉਸ ਤਰ੍ਹਾਂ ਹੀ ਹੁੰਦਾ ਜੀ ਜਿਸ ਤਰ੍ਹਾਂ ਆਪਣੇ ਇੰਡੀਅਨ ਸਬਕੰਟੀਨੈਂਟ ਤੇ ਇੰਡੀਆ ਤੇ ਪਾਕਿਸਤਾਨ ਦਾ ਜਿਸ ਤਰ੍ਹਾਂ ਦਾ ਪੈਸ਼ਨ ਹੁੰਦਾ ਨਾ ਤੇ ਉੱਥੇ ਪਾਕਿਸਤਾਨ ਦੀ ਟੀਮ ਉਸ ਵੇਲੇ ਜਿੱਤ ਗਈ ਸੀ। ਸਾਨੂੰ ਉਮੀਦ ਸੀ ਵੀ ਆਪਣੇ ਸਬਕੰਟੀਨੈਂਟ ਦੀ ਟੀਮ ਕੋਈ ਸ਼ਾਇਦ ਫਾਈਨਲ 'ਚ ਵੀ ਪਹੁੰਚ ਜਾਏ ਲੇਕਿਨ ਜਿਸ ਤਰ੍ਹਾਂ ਹੁਣ ਹੋਇਆ ਚਲੋ ਕੋਈ ਨਹੀਂ ਆਪਣੀ ਆਸਟ੍ਰੇਲੀਆ ਦੀ ਟੀਮ ਵੀ ਜਿੱਤੀ ਹੈ। ਇਹ ਇਹਨਾਂ ਦੀ ਫਸਟ ਟਾਈਮ ਇਹ ਜਿੱਤੇ ਨੇ T20 ਤੇ ਇਹਨਾਂ ਦੇ ਵੀ ਆਰਚ ਰਾਈਵਲ ਟਰਾਂਸ-ਟੈਸਮਨ ਆਰਚ ਰਾਈਵਲ ਜਿਹੜੇ ਨੇ ਉਹਨਾਂ ਕੋਲੋਂ ਤੇ ਬੜੀ ਖੁਸ਼ੀ ਦੀ ਗੱਲ ਹੈ ਜੀ। ਇਹਨਾਂ ਦੇ ਡੇਵਿਡ ਵਾਰਨਰ ਦੈਟਸ ਅ ਬਿਟ ਆਫ ਅ ਸਟੋਰੀ ਇੱਕ ਬਿਲਕੁਲ ਪਿੱਛੋਂ ਆ ਕੇ ਨਾ ਸਟਾਰਟਿੰਗ ਫਰਮ ਦ ਬੈਕ ਐਂਡ ਵਿਨਿੰਗ ਦ ਰੇਸ ਇਹ ਇਹਨਾਂ ਦੀ ਹੈ। ਪਿਛਲੇ ਦਿਨਾਂ 'ਚ ਇਹਨਾਂ ਨੂੰ ਇੰਡੀਆ ਜਦੋਂ IPL ਵਾਸਤੇ ਗਏ ਨੇ ਉਦੋਂ ਵੀ ਇੱਥੇ ਉਹਨਾਂ ਦਾ ਸਿਲੈਕਸ਼ਨ ਨਹੀਂ ਹੋਇਆ ਸੀ ਹੈਦਰਾਬਾਦ ਦੀ ਟੀਮ 'ਚ ਤੇ ਉਹ ਕਾਫੀ ਮਾਯੂਸੀ ਉਹਨਾਂ ਨੂੰ ਝੇਲਣੀ ਪਈ ਸੀ ਤੇ ਹੁਣ ਇਹਨਾਂ ਨੂੰ ਮੈਨ ਆਫ ਦਾ ਟੂਰਨਾਮੈਂਟ ਦਾ ਅਵਾਰਡ ਵੀ ਮਿਲਿਆ ਤੇ ਆਈ ਥਿੰਕ ਬੜੀ ਖੁਸ਼ੀ ਦੀ ਗੱਲ ਹੈ। ਤੇ ਉਹਦੇ ਨਾਲ ਮਿਚਲ ਮਾਰਸ਼ ਉਹਨੇ ਵੀ ਚੱਕੇ ਚੌਕੇ ਬਥੇਰੇ ਮਾਰੇ 6 ਚੱਕੇ ਮੇਰੇ ਖਿਆਲ ਸਿਕਸਰ ਉਹਨਾਂ ਦੇ 4 ਨੇ 77 ਤੇ ਇਟਸ ਅ ਵੈਰੀ ਗੁੱਡ ਪਰਫਾਰਮੈਂਸ ਤੇ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਰੀ ਆਸਟ੍ਰੇਲੀਅਨਸ ਵਾਸਤੇ ਤੇ ਵਧਾਈਆਂ ਸਾਰਿਆਂ ਨੂੰ ਜੀ। ਗੱਲ ਕਰਦੇ ਹਾਂ ਜੀ ਪੰਜਾਬ ਦੀ। ਅੱਜ ਕੱਲ੍ਹ ਬੜੇ ਚਰਚਾਂ ਦੇ ਵਿੱਚ ਛਿੜੀ ਹੋਈ ਹੈ ਜੀ ਕੰਗਣਾ ਰਣੌਤ। ਹਮੇਸ਼ਾ ਹੀ ਚਰਚਾ ਦੇ ਵਿੱਚ ਹੁੰਦੀ ਹੈ ਕਿਉਂਕਿ ਬਿਆਨਬਾਜ਼ੀ ਲਈ ਬਹੁਤ ਹੀ ਆਪਣੇ ਧੜੱਲੇਦਾਰ ਬਿਆਨਬਾਜ਼ੀ ਲਈ ਜਾਣੀ ਜਾਂਦੀ ਹੈ ਜੀ। ਕਈ ਵਾਰੀ ਉਹਦੇ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਬੜੀ ਹੀ ਜਿਹਨੂੰ ਆਪਾਂ ਕਹਿ ਦਈਏ ਜੀ ਤੁੱਛ ਬਿਆਨਬਾਜ਼ੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਕਈ ਵਾਰੀ ਉਹਨਾਂ ਚੀਜ਼ਾਂ ਦਾ ਸਾਹਮਣਾ ਵੀ ਕਰਨਾ ਪੈਂਦਾ। ਪਰ ਹੈਰਾਨੀ ਦੀ ਗੱਲ ਹੈ ਜੀ ਅਜਿਹੀਆਂ ਚੀਜ਼ਾਂ ਹੋਣ ਤੋਂ ਬਾਅਦ ਆਪਣੀਆਂ ਅਜਿਹੀਆਂ ਘਟੀਆ ਬਿਆਨਬਾਜ਼ੀਆਂ ਤੋਂ ਬਾਅਦ ਉਸ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕਰ ਦਿੱਤਾ ਜਾਂਦਾ। ਹਾਂਜੀ ਇਹ ਦੇਖੋ ਜੀ ਉਹ ਜਿਹੜੀ ਕੰਗਣਾ ਰਣੌਤ ਜੀ ਨੇ ਉਹ ਕਾਫੀ ਮੂਰਖਾਂ ਵਾਲੇ ਬਿਆਨ ਦੇਣ ਵਾਸਤੇ ਫੇਮਸ ਨੇ ਤੇ ਪਿਛਲੇ ਦਿਨਾਂ 'ਚ ਉਹਨਾਂ ਨੇ ਸਾਡੇ ਜਿਹੜੇ ਕਿਸਾਨ ਧਰਨੇ ਤੇ ਬੈਠੇ ਨੇ ਉਹਨਾਂ ਦੇ ਬਾਰੇ ਵੀ ਕੁਝ ਪੁੱਠੀ ਸਿੱਧੀ ਗੱਲ ਕੀਤੀ ਸੀ। ਇੱਕ ਸਾਡੇ ਬੜੇ ਸਨਮਾਨਯੋਗ ਸੀਨੀਅਰ ਸਿਟੀਜ਼ਨ ਸੀ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਕੁਝ ਪੁੱਠੇ ਸਿੱਧੇ ਸ਼ਬਦ ਇਸਤੇਮਾਲ ਕੀਤੇ ਸੀ ਟਵਿੱਟਰ ਦੇ ਉੱਤੇ ਤੇ ਫਿਰ ਉਹਨਾਂ ਦੀ ਕਾਫੀ ਝਾੜ-ਝੰਬ ਹੋਈ ਤੇ ਉਹਨਾਂ ਦਾ ਟਵਿੱਟਰ ਅਕਾਊਂਟ ਤਾਂ ਬੰਦ ਕਰਤਾ ਗਿਆ ਤੇ ਹੁਣ ਮੇਰੇ ਖਿਆਲ ਹੋਰ ਲੱਭਦੇ ਨੇ ਐਸਾ ਐਵਨਿਊ ਜਿੱਥੇ ਕਿ ਉਹ ਲਾਈਮਲਾਈਟ 'ਚ ਫਿਰ ਆ ਜਾਣ ਤੇ ਹੁਣ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਵੀ ਇੱਕ ਜਿਹੜੀ ਸਾਨੂੰ ਆਜ਼ਾਦੀ ਹੈ ਉਹ ਭੀਖ 'ਚ ਮਿਲੀ ਸੀ ਤੇ ਉਹ ਦੇਖੋ ਜੀ ਜਿਸ ਤਰ੍ਹਾਂ ਦੀ ਉਹ ਕਹਿੰਦੇ ਨਾ ਵੀ ਚਮਚਾਗਿਰੀ ਜੀ ਕਹਿ ਲਓ ਪਾਰਟੀ ਦੀ ਕਰਦੇ ਨੇ ਬੀਜੇਪੀ ਦੀ ਮੈਨੂੰ ਤਾਂ ਲੱਗਦਾ ਉਹਨਾਂ ਨੂੰ ਜਿਹੜਾ ਅਵਾਰਡ ਮਿਲਿਆ ਉਹ ਭੀਖ 'ਚ ਮਿਲਿਆ ਜੀ ਉਹਨਾਂ ਦੀ ਲਾਇਲਟੀ ਕਰਕੇ ਰਾਦਰ ਦੈਨ ਸਾਨੂੰ ਆਜ਼ਾਦੀ ਭੀਖ 'ਚ ਮਿਲੀ ਹੈ। ਆਜ਼ਾਦੀ ਵਾਸਤੇ ਲੋਕਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਇਹਨਾਂ ਨਹੀਂ ਕਹਿਣਾ ਚਾਹੀਦਾ ਸੀ ਸੋਚ ਸਮਝ ਕੇ ਬੋਲਣਾ ਚਾਹੀਦਾ। ਲੇਕਿਨ ਹੈਵਿੰਗ ਸੈਡ ਦੈਟ ਜੀ ਕੱਲ ਉਹਨਾਂ ਨੇ ਸਹੀ ਇੱਕ ਦੋ ਵੀ ਸਹੀ ਕਹੀਆਂ ਨੇ ਉਹ ਵੀ ਕਹਿਣੀਆਂ ਚਾਹੀਦੀਆਂ ਨੇ ਕਿ ਜਿਹੜੀ ਸਾਡੀ ਐਜੂਕੇਸ਼ਨ ਸਿਸਟਮ ਹੈ ਨਾ ਇਹਦੇ ਉੱਤੇ ਉਹਨਾਂ ਨੇ ਕਮੈਂਟ ਕੀਤਾ ਕਿ ਵੀ ਇਹ ਬਿਲਕੁਲ ਬ੍ਰਿਟਿਸ਼ ਸਿਸਟਮ ਦੀ ਲੈਗੇਸੀ ਹੈ ਇਹਨੂੰ ਅਸੀਂ ਆਪਣੇ ਹਿਸਾਬ ਨਾਲ ਨਹੀਂ ਢਾਲ ਕੇ ਬਣਾਇਆ। ਇਹ ਗੱਲ ਠੀਕ ਹੈ। ਕਾਂਗਰਸ ਦੇ ਬਾਰੇ ਵੀ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੀ ਐਕਸਟੈਂਸ਼ਨ ਆਫ ਬ੍ਰਿਟਿਸ਼ ਰਾਜ ਉਹਦੇ ਬਾਰੇ ਵੀ ਕਈ ਕਿਹਾ ਜਾ ਸਕਦਾ ਕਿ ਇਹਦੇ 'ਚ ਕੁਝ ਤੱਥ ਹੈਗਾ ਤੇ ਇਹ ਦੋ ਗੱਲਾਂ ਤੇ ਮੰਨੀਆਂ ਜਾ ਸਕਦੀਆਂ ਨੇ ਪਰ ਫਿਰ ਨਾਲ ਉਹ ਇਸ ਤਰ੍ਹਾਂ ਮੂਰਖਤਾ ਭਰਾ ਬਿਆਨ ਦੇਣਾ ਕਿ ਸਾਨੂੰ ਆਜ਼ਾਦੀ ਜਿਹੜੀ ਉਹ ਮਿਲੀ ਹੈ ਇਹ ਗਲਤ ਹੈ। ਇਹਦੀ ਚਾਰੋਂ ਪਾਸੇ ਨਿਖੇਧੀ ਹੋਣੀ ਚਾਹੀਦੀ ਹੈ। ਨਾਗੀ ਸਾਹਿਬ ਤੁਹਾਨੂੰ ਗੱਲ ਯਾਦ ਹੋਏਗੀ ਬੀਬੀ ਮਹਿੰਦਰ ਕੌਰ ਜਿਨ੍ਹਾਂ ਨੂੰ ਕੰਗਣਾ ਰਣੌਤ ਨੇ ਪਹਿਲਾਂ ਵੀ ਘਟੀਆ ਆਪਣੇ ਅਲਫਾਜ਼ ਬੋਲੇ ਸਨ ਕਿਹਾ ਸੀਗੇ ਅਜਿਹੀਆਂ ਬਜ਼ੁਰਗ ਔਰਤਾਂ 2-2 ਰੁਪਏ 'ਚ ਵਿਕ ਜਾਂਦੀਆਂ ਨੇ ਤੇ ਉਹਨਾਂ ਨੇ ਜਦੋਂ ਮਹਿੰਦਰ ਕੌਰ ਨੂੰ ਇਹਨਾਂ ਬਾਰੇ ਪਤਾ ਲੱਗਿਆ ਕਿ ਕੰਗਣਾ ਰਣੌਤ ਨੇ ਇਹ ਕਿਹਾ ਕਿ ਆਜ਼ਾਦੀ ਜਿਹੜੀ ਸੀ ਭੀਖ ਦੇ ਵਿੱਚ ਮਿਲੀ ਆ ਉਸਨੇ ਬੜੀ ਝਾੜ ਝੰਬ ਕੀਤੀ ਹੈ ਜੀ ਕੰਗਣਾ ਰਣੌਤ ਦੀ। ਉਹਨਾਂ ਨੇ ਕਿਹਾ ਕਿ ਆਪਣਾ ਮੂੰਹ ਬੰਦ ਕਰ ਲਾ ਆਪਣੀ ਜ਼ੁਬਾਨ ਨੂੰ ਤਾਲਾ ਲਗਾ ਲਾ ਕਿ ਤੂੰ ਬਾਰ-ਬਾਰ ਅਜਿਹੇ ਘਟੀਆ ਬਿਆਨ ਦਿੰਦੀ ਹੈ। ਅਸੀਂ ਆਜ਼ਾਦੀਆਂ ਆਪਣੀਆਂ ਜਾਨਾਂ ਗਵਾ ਕੇ ਲਈਆਂ ਨੇ ਆਪਣਿਆਂ ਨੂੰ ਪਿਆਰਿਆਂ ਨੂੰ ਬਾਹਰ ਕੇ ਲਈਆਂ ਵੀ ਹੁਣ ਵੀ ਅਸੀਂ ਹਮੇਸ਼ਾ ਆਪਣੇ ਹੱਕਾਂ ਲਈ ਲੜਦੇ ਹਾਂ ਤੇ ਇਸੇ ਕਰਕੇ ਬਾਰਡਰਾਂ ਦੇ ਉੱਤੇ ਬੈਠੇ ਹਾਂ। ਨਹੀਂ ਬਿਲਕੁਲ ਠੀਕ ਗੱਲ ਕਹੀ ਜੀ। ਅਗਰ ਉਹਨਾਂ ਨੇ ਝਾੜਿਆ ਤਾਂ ਬਹੁਤ ਚੰਗਾ ਝਾੜਿਆ ਉਮਰ 'ਚ ਵੀ ਛੋਟੀ ਉਹਨੂੰ ਥੋੜਾ ਸਬਕ ਸਿਖਾਉਣਾ ਚਾਹੀਦਾ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਉਹਦਾ ਜਿਹੜਾ ਟਵਿੱਟਰ ਅਕਾਊਂਟ ਉਹ ਤੇ ਬੰਦ ਕਰਤਾ ਗਿਆ ਪਰ ਮੇਰੇ ਖਿਆਲ ਉਹਨੂੰ ਸ਼ਾਇਦ ਕੁਝ ਉਹ ਭਾਲ ਹੈ ਕਿ ਮੈਨੂੰ ਸ਼ਾਇਦ ਕੁਝ ਪੋਲੀਟੀਕਲ ਸੀਟ ਮਿਲ ਜਾਏਗੀ ਕਿਤੋਂ ਜਾਂ ਰਾਜ ਸਭਾ ਦੀ ਸੀਟ ਮਿਲ ਜਾਏਗੀ ਇਸ ਕਰਕੇ ਉਹ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦਿੰਦੇ ਨੇ ਤੁਹਾਡੀ ਕੰਗਣਾ ਰਣੌਤ ਜੀ ਤੇ ਇਹ ਉਹਨਾਂ ਨੂੰ ਨਹੀਂ ਦੇਣੀ ਚਾਹੀਦੀ। ਉਹ ਜੇ ਮੂਰਖਾਂ ਵਾਲੇ ਕੰਮ ਅਗਰ ਉਹ ਨਾ ਕਰਨ ਤਾਂ ਵੈਸੇ ਸ਼ੀ ਇਜ਼ ਅ ਗੁੱਡ ਐਕਟਰੈਸ ਹੁਣ ਐਕਟਰੈਸ ਕਰਕੇ ਅਗਰ ਉਹਨੂੰ ਮਿਲੇ ਤੇ ਉਹਨਾਂ ਨੂੰ ਠੀਕ ਹੈ। ਲੇਕਿਨ ਇੱਕ ਹੋਰ ਵੀ ਗੱਲ ਕਹਿਣੀ ਚਾਹਾਂਗੇ ਜਿਹੜੇ ਸਾਡੇ ਪੰਜਾਬ ਦੇ ਵੀ ਕੁਝ ਐਕਟਰ ਨੇ ਜੀ ਸੋਨੂ ਸੂਦ ਜੀ ਨੇ ਹੀ ਇਜ਼ ਅ ਵੈਰੀ ਗੁੱਡ ਐਕਟਰ ਤੇ ਉਹ ਸੋਸ਼ਲ ਸਰਵਿਸ ਸੋਸ਼ਲੀ ਵੀ ਕਾਫੀ ਐਕਟਿਵ ਰਹਿੰਦੇ ਨੇ ਤੇ ਉਹਨਾਂ ਨੂੰ ਵੀ ਕੰਸੀਡਰ ਕੀਤਾ ਜਾਣਾ ਚਾਹੀਦਾ ਸੀ। ਮੈਂ ਪਤਾ ਨਹੀਂ ਕਿਉਂ ਨਹੀਂ ਉਹਨਾਂ ਨੂੰ ਕੀਤਾ ਗਿਆ ਤੇ ਅਸੀਂ ਸਮਝਦੇ ਹਾਂ ਕਿ ਥੋੜਾ ਜਿਹਾ ਇਹਦੇ 'ਚ
ਦੁਬਾਰਾ ਰੀਕਨਸੀਡਰ ਕਰਨਾ ਚਾਹੀਦਾ ਹੈ, ਅਗਲੇ ਸਾਲ ਵਾਸਤੇ ਐਟਲੀਸਟ ਉਹਨੂੰ ਕੰਸੀਡਰ ਕਰਨਾ ਚਾਹੀਦਾ। ਅਸੀਂ ਨੋਮੀਨੇਟ ਜ਼ਰੂਰ ਕਰਾਂਗੇ ਉਹਨਾਂ ਨੂੰ। ਸੋਨੂੰ ਸੂਦ ਕਿਉਂਕਿ ਜੀ ਹਮੇਸ਼ਾ ਆਪਣੇ ਸੋਸ਼ਲ ਕੰਮਾਂ ਲਈ ਜਾਣੇ ਜਾਂਦੇ ਨੇ। ਈਡੀ ਦੇ ਛਾਪੇ ਮਰਵਾਏ ਗਏ ਆ ਜੀ, ਉਹਨਾਂ ਇਨਕਮ ਟੈਕਸ ਜਿਹੜਾ ਵਿਭਾਗ ਹੁੰਦੇ ਆ ਜੀ, ਉਹਨਾਂ ਦੇ ਛਾਪੇ ਮਰਾਏ ਗਏ ਅਜਿਹੇ ਲੋਕਾਂ ਦੇ ਘਰ ਜਿਨ੍ਹਾਂ ਨੇ ਲੋਕਾਂ ਲਈ ਕੰਮ ਕੀਤੇ, ਜਿਨ੍ਹਾਂ ਨੇ ਕੋਵਿਡ-19 ਸਿਚੁਏਸ਼ਨ ਦੇ ਆਪਣੇ ਹੈਲੀਕਾਪਟਰ ਤੱਕ ਭੇਜੇ, ਆਪਣੇ ਘਰਾਂ ਦੇ ਵਿੱਚੋਂ ਰਾਸ਼ਨ ਚੱਕ ਕੇ ਉਸ ਬੰਦੇ ਨੇ ਗਰੀਬਾਂ ਦੇ ਘਰ ਰਾਸ਼ਨ ਪਹੁੰਚਾਏ। ਈਵਨ ਕਿਸਾਨਾਂ ਦੇ ਧਰਨਿਆਂ ਦੇ ਲਈ ਵੀ ਉਹ ਬੋਲਿਆ ਬੰਦਾ। ਤੇ ਹੁਣ ਉਹਨਾਂ ਦਾ ਰਾਜਨੀਤਿਕ ਸਫ਼ਰ ਸ਼ੁਰੂ ਕਰਨ ਦੀ ਸ਼ੁਰੂਆਤ ਲੱਗਦੀ ਹੈ ਜੀ, ਕਿਉਂਕਿ ਕਿਆਸ ਰਾਹੀਆਂ ਲਗਾਈਆਂ ਜਾ ਰਹੀਆਂ ਕਿ ਸੋਨੂੰ ਸੂਦ ਦੀ ਭੈਣ ਜਿਹੜੀ ਹੈਗੀ ਹੈ ਜੀ ਉਹ ਸਿਆਸਤ ਦੇ ਵਿੱਚ ਆਵੇਗੀ। ਉਸ ਤੋਂ ਬਾਅਦ ਸੋਨੂੰ ਸੂਦ ਨੂੰ ਵੀ ਸਿਆਸਤ ਦੇ ਵਿੱਚ ਆਉਣ ਦਾ ਜਿਹੜਾ ਹੈਗਾ ਕਿਆਸ ਲਗਾਈਆਂ ਲਾਈਆਂ ਜਾ ਰਹੀਆਂ ਜੀ। ਤੇ ਜਿਹੜੀਆਂ ਸਿਆਸੀ ਪਾਰਟੀਆਂ ਹੈਗੀਆਂ ਪੰਜਾਬ ਦੇ ਵਿੱਚ ਲਗਾਤਾਰ ਸੋਨੂੰ ਸੂਦ ਦੇ ਸੰਪਰਕ ਕਰ ਰਹੀਆਂ ਜੀ ਕਿ ਸਾਡੀ ਪਾਰਟੀ 'ਚ ਆਓ, ਸਾਡੀ ਪਾਰਟੀ 'ਚ ਆਓ। ਨਵਜੋਤ ਸਿੱਧੂ ਨੇ ਤਾਂ ਬਿਆਨ ਵੀ ਦੇ ਦਿੱਤੇ ਨੇ। ਨਵਜੋਤ ਕੌਰ ਸਿੱਧੂ ਨੇ ਜੀ, ਉਹਨਾਂ ਨੇ ਕਿਹਾ ਜੇਕਰ ਸੋਨੂੰ ਸੂਦ ਸਾਡੀ ਪਾਰਟੀ 'ਚ ਆਏਗਾ ਤਾਂ ਬਹੁਤ ਵਧੀਆ ਹੋਏਗਾ। ਇਹ ਬਿਲਕੁਲ ਠੀਕ ਗੱਲ ਹੈ ਜੀ। ਉਹਨਾਂ ਦੀ ਸਿਸਟਰ ਨੇ ਤੇ ਕਿਹਾ ਕਿ ਉਹ ਪਾਰਟੀ ਕਿਸੇ ਨੂੰ ਜੁਆਇਨ ਕਰਨਗੇ, ਹਾਲੇ ਉਹਨਾਂ ਨੇ ਇਹ ਨਹੀਂ ਡਿਸਾਈਡ ਕੀਤਾ, ਲੇਕਿਨ ਉਹ ਇਲੈਕਸ਼ਨ ਲੜਨਗੀਆਂ। ਮੈਂ ਸਮਝਦਾ ਕਿ ਸੋਨੂੰ ਸੂਦ ਜੀ ਨੂੰ ਖੁਦ ਵੀ ਪੋਲਿਟਿਕਸ ਆਉਣਾ ਚਾਹੀਦਾ, ਕਿਉਂਕਿ ਇਹੋ ਜਿਹੇ ਬੰਦਿਆਂ ਦੀ ਬਹੁਤ ਲੋੜ ਹੁੰਦੀ ਹੈ ਜਿਹੜੇ ਕਿ ਸਮਾਜਿਕ ਪੱਖੋਂ ਐਕਟਿਵ ਹੋਣ, ਜਿਹੜੇ ਸਮਾਜ ਦੇ ਬਾਰੇ ਚੰਗਾ ਸੋਚਦੇ ਹੋਣ। ਇਹੋ ਜਿਹੇ ਲੋਕਾਂ ਨੂੰ ਬਹੁਤ ਜ਼ਰੂਰਤ ਹੁੰਦੀ ਆਉਣ ਦੀ। ਤੇ ਮੈਂ ਸਮਝਦਾ ਕਿ ਗੁਰਾਨ ਤੇ ਪੰਜਾਬ ਦੀ ਪੋਲਿਟਿਕਸ ਵਾਸਤੇ, ਇੰਡੀਆ ਦੀ ਪੋਲਿਟਿਕਸ ਵਾਸਤੇ ਵੀ ਚੰਗਾ ਹੋਏਗਾ ਜੀ। ਗੱਲ ਕਰਦੇ ਹਾਂ ਜੀ ਕਰਤਾਰਪੁਰ ਦੇ ਲਾਂਘੇ ਦੀ। ਪਿਛਲੀ ਵਾਰ ਨਵਜੋਤ ਸਿੰਘ ਸਿੱਧੂ ਬਹੁਤ ਹੀ ਚਰਚਾਵਾਂ ਦੇ ਵਿੱਚ ਆਏ ਸਨ, ਕਿਉਂਕਿ ਉਹਨਾਂ ਨੇ ਐਫਰਟ ਕਰਕੇ ਕਰਤਾਰਪੁਰ ਦਾ ਲਾਂਘਾ ਜਿਹੜਾ ਖੁਲਵਾਇਆ ਸੀ। ਉਸ ਤੋਂ ਬਾਅਦ ਹੀਰੋ ਦੀ ਤਰ੍ਹਾਂ ਉਹ ਇੱਕ ਚਮਕੇ ਸਨ, ਲੋਕਾਂ ਨੇ ਬਹੁਤ ਜ਼ਿਆਦਾ ਉਹਨਾਂ ਦੀ ਤਾਰੀਫ ਕੀਤੀ ਸੀ। ਹੁਣ ਵੀ ਕਰਤਾਰਪੁਰ ਦਾ ਜਿਹੜਾ ਲਾਂਘਾ ਜੀ ਉਸ ਨੂੰ ਖੁਲਵਾਉਣ ਲਈ ਕੱਲ ਵਫਦ ਮਿਲਿਆ ਜੀ ਬੀਜੇਪੀ ਸਰਕਾਰ ਨੂੰ। ਉਸ ਤੋਂ ਬਾਅਦ ਨਾਲ ਹੀ ਛੇਤੀ ਉਹ ਆਪਣੇ ਨਰਿੰਦਰ ਮੋਦੀ ਨੂੰ ਵੀ ਮਿਲਣਗੇ ਤਾਂ ਕਿ ਕਰਤਾਰਪੁਰ ਦਾ ਜਿਹੜਾ ਲਾਂਘਾ ਫਿਰ ਤੋਂ ਖੋਲ੍ਹਿਆ ਜਾਵੇ। ਹਾਂਜੀ, ਇਹ ਖਬਰਾਂ ਜਿਹੜੀਆਂ ਆ ਰਹੀਆਂ ਨੇ ਜੀ, ਜਿਹੜੇ ਬੀਜੇਪੀ ਦੇ ਲੀਡਰ ਨੇ ਪੰਜਾਬ ਦੇ, ਉਹ ਜਾ ਕੇ ਬੀਜੇਪੀ ਉੱਤਰਾਖੰਡ ਵਗੈਰਾ ਦੇ ਜਾ ਕੇ ਉੱਥੇ ਮਿਲੇ ਨੇ ਤੇ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਗੁਰੂ ਨਾਨਕ ਦੇਵ ਬਰਥਡੇ ਜਿਹੜਾ 19 ਨਵੰਬਰ ਨੂੰ ਆ ਰਿਹਾ, ਉਹ ਤੋਂ ਪਹਿਲਾਂ ਅਗਰ ਲਾਂਘਾ ਖੋਲ੍ਹਤਾ ਜਾਏ ਤੇ ਚੰਗਾ। ਤੇ ਇਹ ਮੈਨੂੰ ਚਾਹੀਦਾ ਕਿ ਗਵਰਨਮੈਂਟ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਗਰ ਇਹ ਖੋਲ੍ਹ ਦਿੰਦੇ ਨੇ ਤੇ ਇਹ ਸਿੱਖਾਂ ਵਾਸਤੇ ਇੱਕ ਬੜੀ ਅੱਛੀ ਗਿਫਟ ਹੋਏਗੀ। ਲੋਕੀ ਬੜਾ ਪਸੰਦ ਕਰਨਗੇ ਇਹਨੂੰ। ਇਹ ਮੋਦੀ ਜੀ ਨੇ ਹੋਰ ਤੇ ਕੁਝ ਕੰਮ ਕੀਤੇ ਨਹੀਂ ਕਿਸਾਨਾਂ ਵਾਸਤੇ, ਘੱਟ ਤੋਂ ਘੱਟ ਕਰਕੇ ਕੁਝ ਚੰਗੇ ਕੰਮ ਪੰਜਾਬ ਵਾਸਤੇ ਵੀ ਕਰਨੇ ਚਾਹੀਦੇ ਨੇ। ਬਹੁਤ ਬਹੁਤ ਸ਼ੁਕਰੀਆ ਨਾਗੀ ਸਾਹਿਬ। ਅਸੀਂ ਹਮੇਸ਼ਾ ਦਰਸ਼ਕਾਂ ਦੀ ਫੀਡਬੈਕ ਦਾ ਇੰਤਜ਼ਾਰ ਕਰਦੇ ਹਾਂ ਜੀ, ਜੋ ਵੀ ਅਸੀਂ ਡਿਸਕਸ਼ਨ ਕਰਦੇ ਹਾਂ ਕਿ ਸਾਨੂੰ ਫੀਡਬੈਕ ਜ਼ਰੂਰ ਦਿਆ ਕਰੋ। ਹਾਂਜੀ, ਇਹ ਬੜਾ ਚੰਗਾ ਹੈ ਜੀ। 2 ਕਮੈਂਟਸ ਐਤਕਾਂ ਖਾਸ ਕਰਕੇ ਸਾਡੇ ਪਿਛਲੇ ਪ੍ਰੋਗਰਾਮ 'ਚ ਆਏ ਨੇ। ਇੱਕ ਲਵਪ੍ਰੀਤ ਧਾਲੀਵਾਲ ਜੀ ਨੇ, ਉਹਨਾਂ ਦੀ ਸ਼ਿਕਾਇਤ ਹੈ ਵੀ ਆਸਟ੍ਰੇਲੀਆ 'ਚ ਸਟੂਡੈਂਟਸ ਦੀ ਫੀਸ ਬਹੁਤ ਜ਼ਿਆਦਾ ਹੈ ਤੇ ਉੱਥੇ ਉਹਨਾਂ ਨੂੰ ਬੈਨੀਫਿਟ ਉਹਨੇ ਨਹੀਂ ਮਿਲਦੇ। ਉਹ ਸ਼ਾਇਦ ਕੈਨੇਡਾ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ। ਦੇਖੋ, ਠੀਕ ਗੱਲ ਹੈ ਲਵਪ੍ਰੀਤ ਜੀ, ਜਿਹੜਾ ਜਿੱਥੇ ਦਿਲ ਕਰਦਾ ਉਹ ਹੋਰ ਕੰਟਰੀ ਜਿਹੜੀ ਚੰਗੀ ਲੱਗਦੀ ਉੱਥੇ ਜਾਣਾ ਚਾਹੀਦਾ। ਲੇਕਿਨ ਇਸ ਵੇਲੇ ਆਸਟ੍ਰੇਲੀਆ ਵੀ ਕੋਈ ਏਡੀ ਮਾੜੀ ਕੰਟਰੀ ਨਹੀਂ ਹੈਗਾ। ਬਾਕੀ ਤੁਸੀਂ ਇਹ ਦੇਖੋ ਕਿ ਇਹ ਜਿਹੜੀ ਸਟੂਡੈਂਟ ਇੰਡਸਟਰੀ ਹੈ ਜੀ, ਇਹ ਸਟੂਡੈਂਟ ਜਿਹੜਾ ਸੈਕਟਰ ਹੈ, ਇਹ ਦੋਨਾਂ ਕੰਟਰੀਜ਼ ਵਾਸਤੇ ਹੀ ਇੱਕ ਬਹੁਤ ਵੱਡਾ ਇਨਕਮ ਦਾ ਸਾਧਨ ਹੈ। ਤੇ ਮੈਂ ਦੇਖ ਰਿਹਾ ਕਿ ਆਸਟ੍ਰੇਲੀਆ ਵਾਸਤੇ ਵੀ ਘੱਟ ਤੋਂ ਘੱਟ 18,000 ਕਰੋੜ ਡਾਲਰ ਦਾ ਤੇ ਕੈਨੇਡਾ ਵਾਸਤੇ ਕੋਈ 22,000 ਕਰੋੜ ਡਾਲਰ ਦਾ ਇਹ ਬਿਜ਼ਨਸ ਹੈਗਾ। ਤੇ ਇਸ ਵੇਲੇ ਜੌਬ ਓਪਰਚੁਨਿਟੀ ਵੀ ਆਸਟ੍ਰੇਲੀਆ 'ਚ ਬਹੁਤ ਹੈਗੀਆਂ ਨੇ। ਤੁਸੀਂ ਆ ਕੇ ਦੇਖੋ, ਕਿਉਂਕਿ ਹਸਪਿਟੈਲਿਟੀ ਸੈਕਟਰ ਨੂੰ ਕਾਫੀ ਜ਼ਿਆਦਾ ਲੋਕਾਂ ਦੀ ਲੋੜ ਹੈ। ਏਵੀਏਸ਼ਨ ਸੈਕਟਰ 'ਚ ਵੀ ਤੁਹਾਡੇ ਬੈਗੇਜ ਹੈਂਡਲਰਸ ਤੋਂ ਲੈ ਕੇ ਸਾਰੇ ਅੱਗੇ ਤੱਕ ਬਹੁਤ ਜ਼ਿਆਦਾ ਲੋਕਾਂ ਨੂੰ ਲੋੜ ਹੈ ਲੇਬਰ ਫੋਰਸ ਦੀ। ਤੇ ਤੁਸੀਂ ਆਸਟ੍ਰੇਲੀਆ ਨੂੰ ਵੀ ਕੰਸੀਡਰ ਕਰੋ। ਇਟਸ ਅ ਗੁੱਡ ਕੰਟਰੀ ਤੇ ਮੌਸਮ ਵੀ ਚੰਗਾ ਇੱਥੋਂ ਦਾ। ਕੈਨੇਡਾ ਵੀ ਚੰਗੀ ਕੰਟਰੀ ਹੈ, ਪਰ ਅਗਰ ਤੈਨੂੰ ਸਪੋਰਟਸ ਇੰਟਰਸਟ ਹੈਗਾ ਤੇ ਉਹ ਇਹ ਵੀ ਯਾਦ ਰੱਖਣ ਵੀ ਥੋੜਾ ਜਿਹਾ ਧਿਆਨ ਦੇਣ ਵੀ ਕੈਨੇਡਾ ਜਿਹੜਾ ਉੱਥੇ ਕ੍ਰਿਕਟ ਨਹੀਂ ਖੇਲੀ ਜਾਂਦੀ ਜੀ। ਤੇ ਹੁਣ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸਾਂ ਤੇ ਉੱਥੇ ਜ਼ਰੂਰ ਆਉਣ। ਦੂਸਰਾ ਇੱਕ ਕਮੈਂਟ ਹਰਦੀਪ ਜ਼ੈਲਦਾਰ ਸਾਹਿਬ ਵੱਲੋਂ ਹੈ। ਉਹ ਵੀ ਕਹਿ ਰਹੇ ਨੇ ਕਿ ਵੀ ਥੋੜਾ ਨਰਮੀ ਦਾ ਰੁੱਖ ਅਪਣਾਉਣਾ ਚਾਹੀਦਾ ਸਰਕਾਰ ਨੂੰ ਇਸ ਬਾਰੇ। ਦੇਖੋ, ਜਿਸ ਤਰ੍ਹਾਂ ਦੇ ਲੋਕ ਚਾਹੁੰਦੇ ਨੇ ਉੱਥੋਂ ਦੀ ਸਰਕਾਰ ਉਸ ਤਰ੍ਹਾਂ ਹੀ ਕੰਮ ਕਰਦੀ ਹੈ। ਬਾਕੀ ਅਸੀਂ ਜਿੱਥੋਂ ਤੱਕ ਸਾਡੀ ਪਹੁੰਚ ਅਸੀਂ ਕਹਿੰਦੇ ਹਾਂ ਵੀ ਸਟੂਡੈਂਟ ਵਗੈਰਾ ਜਲਦੀ ਆਉਣ ਤੇ ਥੋੜਾ ਨਰਮੀ ਦਾ ਰੁੱਖ ਜਿਹੜੇ ਸਟੂਡੈਂਟਸ ਤੇ ਮਾਈਗ੍ਰੇਸ਼ਨ ਵੱਲ ਕੀਤਾ ਜਾਏ। ਤੇ ਅਸੀਂ ਜਿੱਥੋਂ ਤੱਕ ਤੁਹਾਡੀ ਗੱਲ ਹੋਈ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਅੱਗੇ ਵੀ ਅਸੀਂ ਲੋਕਾਂ ਨੂੰ ਰਿਕੁਐਸਟ ਕਰਾਂਗੇ ਕਿ ਆਪਣੇ ਕਮੈਂਟ ਭੇਜਦੇ ਰਹਿਣ ਤੇ ਪ੍ਰੋਗਰਾਮ ਜ਼ਰੂਰ ਦੇਖਿਆ ਕਰਨ ਜੀ। ਧੰਨਵਾਦ ਨਾਗੀ ਸਾਹਿਬ ਤੁਹਾਡਾ ਜੀ। ਥੈਂਕ ਯੂ ਜੀ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਂ ਤੇ ਤਾਜ਼ਾ ਖਬਰ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।